ਅਗਲੀ ਖਬਰ ਵੱਲ ਚੱਲੀਏ ਜਿਹੜੀ ਬਹੁਤ ਇੰਪੋਰਟੈਂਟ ਖਬਰ ਆ ਜਿਹਦਾ ਅਸਰ ਤੁਹਾਡੇ ਮੇਰੇ ਸਾਡੇ ਸਾਰਿਆਂ ਦੇ ਉੱਤੇ ਪੈਣਾ ਹੈਗਾ ਖਾਸ ਕਰਕੇ ਅਫੋਰਡੇਬਲ ਕੇਅਰ ਐਕਟ ਨੂੰ ਲੈ ਕੇ। ਤੁਸੀਂ ਆਲਰੇਡੀ ਦੇਖਿਆ ਹੋਣਾ ਜਿਨ੍ਹਾਂ ਦੇ ਘਰ ਲੈਟਰਸ ਆ ਚੁੱਕੇ ਆ, ਜਿਨ੍ਹਾਂ ਨੇ ਹੈਲਥ ਇੰਸ਼ੋਰੈਂਸ ਕਰਾਈ ਆ ਵੀ ਤੁਹਾਡੇ ਪ੍ਰੀਮੀਅਮ ਕਾਫੀ ਵੱਧ ਗਏ ਆ। ਤੇ ਜਿਸ ਹਿਸਾਬ ਦੇ ਨਾਲ ਰਿਪਬਲਿਕਨਸ ਉਸ ਦੀ ਨਾਂਹ ਕਰ ਰਹੇ ਆ ਐਕਸਟੈਂਡ ਕਰਨ ਦੇ ਲਈ, ਤੇ ਆਲਮੋਸਟ ਜਿਹੜੇ ਤੁਹਾਡੇ ਪ੍ਰੀਮੀਅਮ ਆ ਬਹੁਤ ਜ਼ਿਆਦਾ ਹੋ ਜਾਣੇ ਤੇ ਸਬਸਿਡੀ ਖਤਮ ਹੋ ਜਾਣੀ ਆ। ਜਿਹੜਾ ਡੈਮੋਕ੍ਰੈਟਿਕ ਪ੍ਰਪੋਜ਼ਲ ਹੈਗਾ ਆ ਅਫੋਰਡੇਬਲ ਕੇਅਰ ਐਕਟ ਕ੍ਰੈਡਿਟਸ ਨੂੰ ਲੈ ਕੇ, ਉਹ 3 ਸਾਲਾਂ ਦੇ ਲਈ ਐਕਸਟੈਂਸ਼ਨ ਆ, ਜਿਹਦੀ ਵੋਟ ਸੈਨੇਟ ਦੇ ਵਿੱਚ ਵੀਰਵਾਰ ਨੂੰ ਪੈਣੀ ਹੈਗੀ, ਇਸ ਵੀਰਵਾਰ ਨੂੰ, ਤੇ ਘੱਟੋ ਘੱਟ 60 ਵੋਟਾਂ ਚਾਹੀਦੀਆਂ। ਪਰ ਜਿਹੜੇ ਸੈਨੇਟ ਰਿਪਬਲਿਕਨਸ ਆ ਉਹ ਡਿਵਾਈਡਡ ਆ ਵੀ ਸਾਨੂੰ ਵਧਾਣੀ ਚਾਹੀਦੀ ਕਿ ਨਹੀਂ। ਹਾਲਾਂਕਿ ਜਦੋਂ ਗਵਰਨਮੈਂਟ ਸ਼ਟਡਾਊਨ ਹੋਈ ਸੀ ਉਸ ਟਾਈਮ ਦੇ ਉੱਤੇ ਉਹਨਾਂ ਨੇ ਕਿਹਾ ਸੀ ਵੀ ਅਸੀਂ ਸਾਥ ਦੇਵਾਂਗੇ, ਤੇ 8 ਡੈਮੋਕ੍ਰੇਟ ਜਿਹੜੇ ਆ ਉਹਨਾਂ ਨੇ ਸਾਥ ਦਿੱਤਾ ਸੀ ਰਿਪਬਲਿਕਨਸ ਦਾ ਉਸ ਗਵਰਨਮੈਂਟ ਸ਼ਟਡਾਊਨ ਨੂੰ ਓਪਨ ਕਰਨ ਦੇ ਲਈ। ਪਰ ਜਿਹੜੇ ਹਾਊਸ ਸਪੀਕਰ ਮਾਈਕ ਜੌਨਸਨ ਆ ਉਹ ਕਹਿੰਦੇ ਵੀ ਆਪਣਾ ਹੀ ਬਿੱਲ ਕੋਈ ਅਨਾਉਂਸ ਕਰਨ ਨੂੰ ਫਿਰਦੇ ਹੈਗੇ ਆ। ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕੋਈ ਇੰਡੋਰਸ ਨਹੀਂ ਕੀਤਾ, ਨਾ ਹੀ ਉਹਨਾਂ ਨੇ ਏਸੀਏ ਦੀ ਜਿਹੜੀ ਟੈਕਸ ਕ੍ਰੈਡਿਟਸ ਆ ਉਹਨੂੰ ਐਕਸਟੈਂਡ ਕਰਨ ਦੇ ਲਈ, ਨਾ ਹੀ ਜਿਹੜਾ ਕੋਈ ਨਵਾਂ ਬਿੱਲ ਆ ਉਹਦੇ ਬਾਰੇ ਜਿਹੜੀ ਗੱਲਬਾਤ ਕੀਤੀ ਹੈਗੀ ਆ। ਤੇ ਦੋਨੋਂ ਪਾਰਟੀਆਂ ਇਹ ਬਲੀਵ ਕਰ ਰਹੀਆਂ ਵੀ ਪ੍ਰੈਜ਼ੀਡੈਂਟ ਇਨਵੋਲਵ ਨਹੀਂ ਹੋ ਰਿਹਾ ਇਸ ਨੈਗੋਸ਼ੀਏਸ਼ਨ ਦੇ ਵਿੱਚ, ਤੇ ਅਮਰੀਕਨਸ ਵਿਲ ਸੀ ਮੇਜਰ ਕਾਸਟ ਇਨਕਰੀਜ਼ ਨੈਕਸਟ ਮੰਥ। ਸੋ ਜੇ ਨਾ ਵਾਪਰਿਆ ਤੇ ਬਹੁਤ ਜ਼ਿਆਦਾ ਜਿਹੜੇ ਪ੍ਰੀਮੀਅਮ ਆ ਹੈਲਥ ਇੰਸ਼ੋਰੈਂਸ ਦੇ ਮੋਰਲੇ ਮਹੀਨੇ ਵਧਣ ਜਾ ਰਹੇ ਆ। ਇਹਦੇ ਵਿੱਚ ਕੱਲਾ ਇਹ ਨਹੀਂ ਵੀ ਜਿਹੜੀਆਂ ਡੈਮੋਕ੍ਰੈਟਿਕਲੀ ਹੈਲਡ ਸਟੇਟਸ ਹੈਗੀਆਂ, ਇਹ ਰਿਪਬਲਿਕਨਸ ਦੇ ਉੱਤੇ ਵੀ ਇਹ ਸਾਰੇ ਕਾਸੇ ਦੇ ਵਿੱਚ ਮਾਰਜਰੀ ਟੇਲਰ ਨੇ ਵੀ ਕਾਫੀ ਤਕੜਾ ਬਿਆਨ ਦਿੱਤਾ ਸੀ ਵੀ ਇਹ ਮੇਰੇ ਪੇਰੈਂਟਸ ਆ, ਹੋਰ ਆ, ਇਹ ਤਾਂ ਇਹ ਕੋਈ ਇਹ ਥੋੜਾ ਵੀ ਡੈਮੋਕ੍ਰੇਟ ਜਾਂ ਰਿਪਬਲਿਕਨ ਨੂੰ ਫਰਕ ਕਰੂਗੇ, ਇਹ ਤਾਂ ਹਰ ਇੱਕ ਅਮਰੀਕਨ ਨੂੰ ਜਿਹੜਾ ਫਰਕ ਕਰਨ ਜਾ ਰਹੇ ਹੈਗੇ ਆ। ਸੋ ਇਹ ਦੇਖਦੇ ਆ ਹੁਣ ਵੀਰਵਾਰ ਨੂੰ ਕੀ ਹੁੰਦਾ ਆ। ਪਰ ਜਿੰਨੀਆਂ ਕੁ ਖਬਰਾਂ ਇਹ ਆ ਰਹੀਆਂ ਲੱਗਦਾ ਨਹੀਂ ਵੀ ਜਿਹੜੇ ਰਿਪਬਲਿਕਨਸ ਆ ਉਹ ਏਸੀਏ ਜਿਹੜਾ ਅਫੋਰਡੇਬਲ ਕੇਅਰ ਐਕਟ ਦੇ ਕ੍ਰੈਡਿਟਸ ਆ ਜਾਂ ਜਿਹੜੀ ਤੁਹਾਨੂੰ ਮਿਲਦੀ ਹੈਗੀ ਆ ਸਬਸਿਡੀ, ਉਹ ਵਧਾਉਣ ਦੇ ਹੱਕ ਵਿੱਚ ਨਹੀਂ ਹੈਗੇ ਜੀ। ਜਦੋਂ ਸ਼ਟਡਾਊਨ ਖਲਵਾਇਆ ਗਿਆ ਸੀਗਾ, ਇਹ ਵਾਅਦਾ ਕੀਤਾ ਸੀਗਾ ਰਿਪਬਲਿਕਨਸ ਨੇ ਵੀ ਅਸੀਂ ਇਸ ਦੇ ਉੱਤੇ ਵੋਟ ਕਰਵਾਵਾਂਗੇ ਆਉਂਦੇ ਕੁਛ ਵੀਕਸ ਦੇ ਵਿੱਚ। ਪਰ ਹੁਣ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਬੈਕ ਟਰੈਕ ਇਸ ਦੇ ਉੱਤੇ ਕਰ ਸਕਦੇ ਹੈਗੇ ਆ। ਇਹਦਾ ਮਤਲਬ ਇਹ ਵੀ ਆ ਵੀ ਹਰਜੋਤ ਸਿੰਘ ਜੀ ਵੀ ਇੱਕ ਵਾਰੀ ਦੁਬਾਰਾ ਸ਼ਟਡਾਊਨ ਦੇ ਜਿਹੜੇ ਬੱਦਲ ਆ ਉਹ ਲਟਕ ਰਹੇ, ਉਸ ਦੀ ਤਲਵਾਰ ਜਿਹੜੀ ਉਹ ਲਟਕ ਰਹੀ ਆ, ਉਹ ਦੁਬਾਰਾ ਸ਼ਟਡਾਊਨ ਆ ਸਕਦਾ ਹੈ। ਤੇ ਕੀ ਇਸ ਵਾਰ ਜਿਹੜੇ ਡੈਮੋਕ੍ਰੇਟਸ ਆ ਜਿਹੜੇ ਅੱਗੇ 40-41 ਦਿਨ ਅੜੇ ਰਹੇ, ਡਟੇ ਰਹੇ, ਤੇ ਕੀ ਉਹ ਫੇਰ ਡਟੇ ਰਹਿਣਗੇ ਜਾਂ ਫਾਸੇ ਜਾਣਗੇ? ਇਹ ਜਿਹੜਾ ਹੁਣ ਦੇਖਣਾ ਹੋਊਗਾ, ਕਿਉਂਕਿ ਜਦੋਂ ਹੁਣ ਆਪਾਂ ਅਗਲੇ ਸਾਲ ਦੇ ਵਿੱਚ ਪਹੁੰਚਣਾ ਤਾਂ ਬੇਸਿਕਲੀ ਇਲੈਕਸ਼ਨ ਈਅਰ ਸ਼ੁਰੂ ਹੋ ਜਾਣਾ। ਮਿਡ ਟਰਮ ਇਲੈਕਸ਼ਨ 2026 ਦੇ ਵਿੱਚ ਆਉਣੀਆਂ ਆ, ਤੇ ਉਹਦੇ ਨਾਲ ਕਾਫੀ ਜਿਹੜਾ ਇਹ ਅਸਰ ਪੈਣਾ ਹੈ। ਸੋ ਅਫੋਰਡੇਬਲ ਕੇਅਰ ਐਕਟ, ਇਹਦੀਆਂ ਜਿਹੜੀਆਂ ਸਬਸਿਡੀਜ਼ ਆ ਬੜੀਆਂ ਅਹਿਮ ਨੇ ਲੋਕਾਂ ਨੂੰ ਜਿਹੜਾ ਉਹ ਦੇਖਦੇ ਹੋਏ, ਕਿਉਂਕਿ ਹਰਜੋਤ ਸਿੰਘ ਜੀ ਮੈਨੂੰ ਲੱਗਦਾ 10-12 ਸਾਲ ਹੋ ਗਏ ਆ ਅਫੋਰਡੇਬਲ ਕੇਅਰ ਐਕਟ ਨੂੰ ਜਿਹੜਾ 2014 ਤੋਂ ਆ। ਹਾਂਜੀ, ਸੋ ਹਾਂਜੀ 11 ਸਾਲ ਹੋ ਗਏ ਆ। ਸੋ 12ਵਾਂ ਸਾਲ ਉਸ ਦਾ ਸ਼ੁਰੂ ਹੋਣਾ ਆ, ਤੇ ਹੁਣ ਲੋਕਾਂ ਨੂੰ ਆਦਤ ਪੈ ਗਈ ਆ ਇੰਸ਼ੋਰੈਂਸ ਦੀ। ਤੇ ਹੁਣ ਜੇ ਇੰਸ਼ੋਰੈਂਸ ਅਚਨਚੇਤੇ ਬੰਦ ਹੋਊਗੀ, ਕਿਉਂਕਿ ਜਿਹੜੀ ਇੰਨੀ ਮਹਿੰਗੀ ਹੋਣੀ, ਅੱਗੇ ਅਨਅਫੋਰਡੇਬਿਲਟੀ ਕ੍ਰਾਈਸਿਸ ਚੱਲ ਰਿਹਾ ਅਮਰੀਕਾ ਦੇ ਵਿੱਚ, ਕਾਸਟ ਆਫ ਲਿਵਿੰਗ ਕ੍ਰਾਈਸਿਸ ਦੇ ਵਿੱਚੋਂ ਆਪਾਂ ਲੰਘ ਰਹੇ ਆ, ਤੇ ਜੇ ਉਹਦੇ ਵਿੱਚ ਤੁਹਾਡੀ ਤਨਖਾਹ ਦਾ 20%, 30%, 50% ਹਿੱਸਾ ਜੇ ਉਸ ਦੇ ਵਿੱਚ ਇੰਸ਼ੋਰੈਂਸ ਦੇ ਉੱਤੇ ਜਾਊਗਾ, ਲੋਕਾਂ ਨੇ ਕਹਿਣਾ ਆਪਾਂ ਨਹੀਂ ਕਰਾਉਣੀ, ਛੱਡੋ ਪਰਾਂ। ਸੋ ਉਹਦੇ ਨਾਲ ਕਈ ਚੀਜ਼ਾਂ ਸਪਾਇਰਲ ਇਫੈਕਟ ਇਸ ਦੇ ਉੱਤੇ ਜਿਹੜੇ ਉਹ ਪੈਣੇ ਆ। ਸੋ ਲੈਟਸ ਸੀ ਕੀ ਬਣਦਾ ਆ। ਅਫੋਰਡੇਬਲ ਕੇਅਰ ਐਕਟ ਦੇ ਉੱਤੇ ਲੋਕਾਂ ਦੀਆਂ ਬਹੁਤ ਜ਼ਿਆਦੀਆਂ ਆਸਾਂ ਨੇ, ਉਮੀਦਾਂ ਨੇ, ਤੇ ਦੇਖਦੇ ਹਾਂ ਉਸ ਦੇ ਵਿੱਚ ਅੱਗੇ ਕੀ ਬਣਦਾ ਹੈ।